ਇਹ ਪਾਕਿਸਤਾਨ ਇੰਡੀਆ ਤੇ ਦੁਖੀ ਯਾਦਾਂ ਵਾਲਾ ਸਟੇਸ਼ਨ ਜਿੱਥੇ ਇਹ ਪੁਰਾਣਾ ਟਿਕਟ ਘਰ ਅੱਜ ਵੀ ਮੌਜੂਦ ਹੈ, ਜਿੱਥੋਂ ਟਿਕਟਾਂ ਮਿਲਦੀਆਂ ਹੁੰਦੀਆਂ ਸਨ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਵਾਸਤੇ। ਤੇ ਚਲੋ ਇੱਕ ਵਾਰੀ ਫੇਰ ਤੁਹਾਨੂੰ ਇਹ ਸਟੇਸ਼ਨ ਵਿਖਾਲਦੇ ਹਾਂ। ਪਹਿਲੇ ਵੀ ਇਹਦੀਆਂ ਮੈਂ ਵੀਡੀਓ ਕਈ ਵਾਰੀ ਬਣਾ ਚੁੱਕਿਆ ਵਾਂ, ਲੇਕਿਨ ਜਦੋਂ ਵੀ ਮੈਂ ਇੱਥੇ ਆਉਂਦਾ ਵਾਂ ਮੈਨੂੰ ਬਜ਼ੁਰਗਾਂ ਦੀਆਂ ਯਾਦਾਂ ਆਉਣ ਲੱਗ ਪੈਂਦੀਆਂ ਨੇ, ਕਿਉਂਕਿ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਜੱਸੜ ਰੇਲਵੇ ਸਟੇਸ਼ਨ ਹੈ ਨਾਰੋਵਾਲ ਦੇ ਕੋਲ, ਇੱਥੋਂ ਇੱਕ ਲਾਈਨ ਡੇਰਾ ਬਾਬਾ ਨਾਨਕ ਰਾਵੀ ਕ੍ਰਾਸ ਕਰਕੇ ਜਾਂਦੀ ਹੁੰਦੀ ਸੀ ਇੰਡੀਆ ਦੇ ਵਿੱਚ, ਤੇ 47 ਤੋਂ ਬਾਅਦ ਉਹ ਟ੍ਰੇਨ ਬੰਦ ਹੋ ਗਈ। ਤੇ ਅੰਦਰ ਜਾ ਕੇ ਤੁਹਾਨੂੰ ਵਿਖਾਲਦੇ ਹਾਂ ਕਿ ਸਟੇਸ਼ਨ ਮਾਸਟਰ ਦੇ ਕਮਰੇ, ਟਿਕਟ ਘਰ, ਬਰਾਮਦੇ, ਉਹ ਦਫ਼ਤਰ ਅੱਜ 2026 ਚ ਕਿਸ ਹਾਲ ਦੇ ਚ ਨੇ। ਓਏ ਹੋਏ 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 ਭੂਤ ਬੰਗਲਾ ਦੋਸਤੋ। ਇਹ ਦੇਖੋ, ਇਹ ਟਿਕਟ ਘਰ ਆ ਗਿਆ ਜਿੱਥੋਂ ਬਜ਼ੁਰਗ ਟਿਕਟਾਂ ਲੈਂਦੇ ਹੁੰਦੇ ਸਨ। ਇੱਥੇ ਖਲੋ ਕੇ ਸਟੇਸ਼ਨ ਮਾਸਟਰ ਤੇ ਇੱਥੇ ਖਲੋ ਕੇ ਬਜ਼ੁਰਗ ਪੈਸੇ ਦਿੰਦੇ ਹੁੰਦੇ ਸਨ ਤੇ ਆਂਦੇ ਹੁੰਦੇ ਹਨ, ਬਾਊ ਜੀ ਇੱਕ ਡੇਰਾ ਬਾਬਾ ਨਾਨਕ ਦੀ ਟਿਕਟ ਤੇ ਦੇਣਾ, ਅੰਮ੍ਰਿਤਸਰ ਦੀ ਟਿਕਟ ਤੇ ਦੇਣਾ। ਤੇ ਫਿਰ 1947 ਤੋਂ ਬਾਅਦ ਇਹ ਟ੍ਰੇਨ ਬੰਦ ਹੋ ਗਈ। ਇਹ ਉਹੀ ਜਗ੍ਹਾ ਹੈ ਜਿਹੜੀ ਕਿ ਬਜ਼ੁਰਗਾਂ ਨੇ ਅਕਸਰ ਦੱਸਿਆ ਹੈ ਕਿ ਇਹ ਦੁਖੀ ਯਾਦਾਂ ਵਾਲਾ ਸਟੇਸ਼ਨ ਹੈ। ਇਹਨੂੰ ਦੁਖੀ ਯਾਦਾਂ ਵਾਲਾ ਸਟੇਸ਼ਨ ਕਿਉਂ ਕਿਹਾ ਜਾਂਦਾ ਹੈ ਮੈਂ ਮੁਕੰਮਲ ਤੁਹਾਨੂੰ ਦੱਸਣਾ ਵਾ। ਪਹਿਲਾਂ ਤੁਹਾਨੂੰ ਬਿਲਡਿੰਗ ਦੇ ਉੱਤੇ ਕੁਝ ਨਾਂ ਲਿਖੇ ਨੇ, ਉਹ ਮੈਂ ਪੜ੍ਹ ਲਾਂ ਉਰਦੂ 'ਚ, ਇੰਗਲਿਸ਼ 'ਚ ਤੇ ਇਹ ਹਿੰਦੀ ਦੇ ਵਿੱਚ। ਚਲੋ ਜ਼ੂਮ ਕਰਨੇ ਆ। ਅੱਛਾ, ਹਿੰਦੀ ਵਾਲਾ ਨਾਮ ਮਿਟ ਗਿਆ, ਸਿਰਫ ਇੱਕ ਕੋਈ ਲਫ਼ਜ਼ ਬਾਕੀ ਹੈ। ਕੀ ਹੋ ਸਕਦਾ ਤੁਸੀਂ ਕਮੈਂਟ ਕਰਕੇ ਦੱਸਣਾ। ਲੇਕਿਨ ਜੱਸੜ ਹੀ ਲਿਖਿਆ ਹੋਏਗਾ ਕਿਉਂਕਿ ਇਹ ਇੰਗਲਿਸ਼ 'ਚ ਲਿਖਿਆ ਦਾ ਜੱਸੜ ਇੱਧਰ, ਠੀਕ ਹੈ ਜੀ। ਤੇ ਇੱਧਰ ਬਿਲਕੁਲ ਰਾਈਟ ਸਾਈਡ ਤੇ ਆ ਜਾਏਗਾ ਉਰਦੂ ਜ਼ੁਬਾਨ 'ਚ ਲਿਖਿਆ ਹੋਇਆ ਜੱਸੜ। ਜੱਸੜ ਰੇਲਵੇ ਸਟੇਸ਼ਨ ਦੀ ਪੁਰਾਣੀ ਇਮਾਰਤ ਅੱਜ ਜਨਵਰੀ 2026 ਚ ਵੀ ਮੌਜੂਦ ਹੈਗੀ ਹੈ, ਜਿਹੜੀ ਕਿ 1925-26 ਦੇ ਲਗਭਗ ਬਣਾਈ ਗਈ ਸੀ। ਤੇ ਇਹ ਹੁਣ ਜਨਾਬ ਇਹਦੇ ਆ ਗਏ ਬਰਾਮਦੇ। ਤੁਸੀਂ ਜ਼ਰਾ ਵੀਡੀਓ ਨਾਲ ਜੁੜੇ ਰਹਿਣਾ ਮੇਰੇ ਕਹਿਣ ਤੇ। ਜਿਨ੍ਹਾਂ ਲੋਕਾਂ ਅੱਗੇ ਵੇਖੀ ਹੈ ਉਹ ਬਿਲਕੁਲ ਠੀਕ ਹੈ, ਲੇਕਿਨ ਜਿਨ੍ਹਾਂ ਲੋਕਾਂ ਨਵੇਂ ਸਬਸਕ੍ਰਾਈਬਰ ਨੇ ਉਹਨਾਂ ਨੂੰ ਵਹਾ ਰਿਹਾ ਵਾਂ। ਤੇ ਇਹ ਵਹਾ ਕੀ ਰਿਹਾ ਵਾਂ, ਇਹ ਖੋਤਿਆਂ ਦੀਆਂ ਲਿੱਦਾਂ ਪਈਆਂ ਨੇ ਇੱਥੇ ਮੇਰੇ ਨਾਲ ਰਾਤ ਨੂੰ ਖੋਤਾ ਬਣ ਜਾਂਦਾ। ਇਹ ਉੱਤੇ ਉਹੀ ਪੁਰਾਣੀਆਂ ਛੱਤਾਂ, ਹਾਂਜੀ ਆਏ ਹਾਏ ਹਾਏ। ਇੱਕ ਇਹ ਆ ਗਿਆ ਬੱਤੀ ਗੋਦਾਮ ਤੇ ਤੇਲ ਗੋਦਾਮ ਦਾ ਛੋਟਾ ਜਿਹਾ ਕਮਰਾ। ਉਹ ਸਾਹਮਣੇ ਖੁਰਲੀ ਜੀ ਨਜ਼ਰ ਆ ਰਹੀ ਹੈ ਜਿਹਦੇ 'ਚ ਡਰਮ ਤੇਲ ਦਾ ਰੱਖਿਆ ਜਾਂਦਾ ਹੁੰਦਾ ਸੀ, ਮਿੱਟੀ ਦੇ ਤੇਲ ਵਾਲਾ ਡਰਮ। ਰਾਤ ਨੂੰ ਸਿਗਨਲ ਜਲਾਉਂਦੇ ਹੁੰਦੇ ਸਨ ਬੱਤੀਆਂ ਉਹਦੀਆਂ ਸਿਗਨਲ ਦੀਆਂ। ਇਹ ਆ ਗਿਆ ਮੇਨ ਦਫ਼ਤਰ, ਠੀਕ ਹੈ ਜੀ, ਟਿਕਟ ਘਰ। ਤੇ ਇਹੋ ਹੀ ਸਟੇਸ਼ਨ ਮਾਸਟਰ ਦਾ ਕਮਰਾ ਹੁੰਦਾ ਸੀ ਜਿਹੜਾ ਕਿ ਹੁਣ ਬਿਲਕੁਲ ਇੱਕ ਭੂਤ ਬੰਗਲਾ ਬਣਿਆ ਹੋਇਆ ਹੈ। ਇਹ ਦੇਖ ਸਕਦੇ ਤੁਸੀਂ। ਕਿੱਥੇ ਗਏ ਲੋਕ ਦੋਸਤੋ, ਹਾਂਜੀ ਪਤਾ ਨਹੀਂ ਕਿੰਨੇ ਸਟੇਸ਼ਨ ਮਾਸਟਰ ਇੱਥੇ ਕੰਮ ਕਰ ਚੁੱਕੇ ਨੇ। ਔਰ ਪਾਰਟੀਸ਼ਨ ਤੋਂ ਪਹਿਲਾਂ ਜ਼ਿਆਦਾਤਰ ਸਟੇਸ਼ਨ ਮਾਸਟਰ ਇੱਥੇ ਹਿੰਦੂ ਹੁੰਦੇ ਸਨ। ਤੇ ਇਹ ਟਿਕਟ ਘਰ, ਆਏ ਹਾਏ ਹਾਏ ਹਾਏ, ਕੁੰਡੀਆਂ ਲੱਗੀਆਂ ਜੀ। ਟਿਕਟ ਘਰ ਜਦੋਂ ਬੰਦ ਕਰਨਾ ਹੁੰਦਾ ਸੀ ਤਾਂ ਕੁੰਡੀ ਲਾ ਦਿੰਦੇ ਸਨ। ਤੇ ਇਹ ਉਹਦੇ ਜਨਾਬ ਵਾਲੇ ਪੱਤਰੀਆਂ ਲੱਗੀਆਂ ਤੇ ਇੱਥੇ ਬਜ਼ੁਰਗ ਖਲੋ ਕੇ ਪੈਸੇ ਦੇ ਕੇ ਤੇ ਟਿਕਟ ਫੜਦੇ ਹੁੰਦੇ ਸਨ। ਕਿੱਥੇ ਗਏ ਮਾਈਆਂ ਬਾਬਿਆਂ ਜੀ, ਇਹ ਅੱਜ ਪਿਆ ਸਾਰਾ ਕੁਝ ਦੋਸਤੋ। ਉਹ ਸਾਹਮਣੇ ਦੇਖੋ ਇੱਕ ਮੁਸਾਫਰਖਾਨਾ ਹੈ, ਠੀਕ ਹੈ ਨਾ ਜੀ। ਲੋਕੀ ਟਿਕਟ ਲੈ ਕੇ ਤੇ ਆਪਣੇ ਫੈਮਿਲੀ ਦੇ ਨਾਲ, ਖਾਨਦਾਨ ਦੇ ਨਾਲ ਇੱਥੇ ਇੰਤਜ਼ਾਰ ਕਰਦੇ ਸਨ ਟ੍ਰੇਨ ਦਾ। ਤੇ ਜਦੋਂ ਫਿਰ ਟ੍ਰੇਨ ਆਉਣ ਦੇ ਵਿੱਚ 5-10 ਮਿੰਟ ਰਹਿ ਜਾਂਦੇ ਹੁੰਦੇ ਸਨ। ਫਿਰ ਇਹ ਸਾਹਮਣੇ ਪਲੇਟਫਾਰਮ ਹੈ ਤੇ ਇੱਥੇ ਜੰਗਲਾ ਵੀ ਲੱਗਾ ਹੁੰਦਾ ਸੀ ਇੱਕ ਇੱਥੇ ਪਲੇਟਫਾਰਮ ਦੇ ਪਿੱਛੇ, ਤੇ ਉੱਥੇ ਚਲੇ ਜਾਂਦੇ ਹੁੰਦੇ ਸਨ। ਠੀਕ ਹੋ ਗਿਆ ਨਾ। ਇਹ ਜਨਾਬ ਇਸ ਸਾਈਡ ਦੇ ਉੱਤੇ ਤੁਸੀਂ ਦੇਖੋ, ਇੱਥੇ ਤਿਜੋਰੀ ਜੀ ਬਣਾਈ ਹੁੰਦੀ ਸੀ ਜ਼ਮੀਨ ਦੇ ਵਿੱਚ ਲੋਹੇ ਦੇ ਢੱਕਣ ਵਾਲੀ, ਉਹ ਖਤਮ ਹੋ ਚੁੱਕੀ ਹੈ। ਤੇ ਇਹ ਆਤਿਸ਼ਦਾਨ। ਬਜ਼ੁਰਗਾਂ ਕਿਹਾ ਹੈ ਕਿ ਜਦੋਂ 1947 ਦੀ ਵੰਡ ਹੋਈ ਤੇ ਇੰਡੀਆ ਤੋਂ ਜਿਹੜੀਆਂ ਟ੍ਰੇਨਾਂ ਹੁੰਦੀਆਂ ਸਨ ਮੁਸਲਮਾਨਾਂ ਨੂੰ ਲੈ ਕੇ, ਉਹਦੇ ਵਿੱਚ ਹੀ ਬਹੁਤ ਸਾਰੇ ਜ਼ਖਮੀ ਸਨ ਜਿਹੜੇ ਕਿ ਹਮਲਿਆਂ ਦਾ ਸ਼ਿਕਾਰ ਹੋਏ ਸਨ ਜੱਥਿਆਂ ਦੇ। ਤੇ ਜਿਹੜੇ ਪਾਕਿਸਤਾਨ ਤੋਂ ਟ੍ਰੇਨਾਂ ਜਾਂਦੀਆਂ ਹਨ ਉਹਦੇ ਵਿੱਚ ਵੀ ਬਹੁਤ ਸਾਰੇ ਵਿਚਾਰੇ ਲੋਕ ਐਸੇ ਸਨ, ਜਾਂ ਤਾਂ ਲੁੱਟੇ ਸਨ ਤੇ ਜਾਂ ਫਿਰ ਉਹਨਾਂ ਨੂੰ ਵੀ ਜਿਹੜਾ ਨਾ ਕੁੱਟ ਫੰਡ ਹੋਈ ਸੀ। ਤੇ ਇਹ ਜਨਾਬ ਇਸ ਲਈ ਇਹਨੂੰ ਕਿਹਾ ਜਾਂਦਾ ਹੈ ਦੁਖੀ ਯਾਦਾਂ ਵਾਲਾ ਸਟੇਸ਼ਨ। ਤੇ ਇਹ ਜਨਾਬ ਇਹਦਾ ਬਰਾਮਦਾ ਜਿਹੜਾ ਕਿ ਅੱਗੇ ਤੁਹਾਨੂੰ ਟਿਕਟ ਘਰ ਵਿਖਾਇਆ। ਅੱਛਾ, ਬਹੁਤ ਸਾਰੇ ਬਜ਼ੁਰਗਾਂ ਨੇ ਇੰਟਰਵਿਊ ਦੇ ਵਿੱਚ ਦੱਸਿਆ ਹੈ, ਖਾ ਉਹ ਹਿੰਦੂ ਸਿੱਖ ਨੇ ਜਾਂ ਮੁਸਲਮਾਨ ਨੇ, ਕਿ ਜੱਸੜ ਜਿਹੜਾ ਨਾ ਇਹਨੂੰ ਇਜਤਮਾਹੀ ਕਬਰਾਂ ਵਾਲਾ ਸਟੇਸ਼ਨ ਵੀ ਕਿਹਾ ਜਾਂਦਾ ਹੈ। ਕਿਉਂਕਿ ਜਿਹੜੀ ਟ੍ਰੇਨ ਆਉਂਦੀ ਹੁੰਦੀ ਸੀ ਨਾ ਇੰਡੀਆ ਦੇ ਵਿੱਚੋਂ, ਤੇ ਜਿਹੜੇ ਕੋਈ ਵਿਚਾਰੇ ਜ਼ਖਮੀ ਦੁਨੀਆ ਤੋਂ ਟੁਰ ਜਾਂਦੇ ਹੁੰਦੇ ਹਨ ਨਾ, ਜਾਂ ਇੱਥੇ ਆ ਕੇ ਮਰ ਜਾਂਦੇ ਸਨ, ਤੇ ਉਹਨਾਂ ਨੂੰ ਫਿਰ ਇੱਥੇ ਹੀ ਵੱਡਾ ਜਿਹਾ ਟੋਇਆ ਕੱਢ ਕੇ ਤੇ ਉਹ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਸੀ ਕਿ ਉਹਨਾਂ ਨੂੰ ਕਿੱਥੇ ਲੈ ਕੇ ਜਾਈਏ। ਅੱਛਾ, ਇਹ ਤੁਸੀਂ ਦੇਖਣਾ ਇੱਥੇ, ਇਹ ਜਨਾਬ ਇੰਨਾ ਕੁ ਉੱਚਾ ਸਟੇਸ਼ਨ ਬਣਾਇਆ ਗਿਆ ਸੀ ਕਿ ਇਹਦੀਆਂ ਤਕਰੀਬਨ 20-22 ਦੇ ਕਰੀਬ ਸੀੜੀਆਂ ਸਨ, ਸਟੈਪ ਸਨ। ਇਹ ਦੇਖੋ 1 2 3 4 5 6 7 8 9 10 11 12 13 14 15 16 ਔਰ ਬਾਕੀ ਥੱਲੇ ਮਿੱਟੀ ਦੇ ਆ ਚੁੱਕੇ ਨੇ। 16-17 ਇਹਦੇ ਜਿਹੜੀਆਂ ਪੌੜੀਆਂ ਨਜ਼ਰ ਆ ਰਹੀਆਂ ਨੇ। ਤੇ ਇਹ ਪਿੱਛੇ ਅਲੀਆਬਾਦ ਪਿੰਡ ਦੇ ਸਾਹਮਣੇ ਮੁਸਾਫਰਖਾਨਾ, ਠੀਕ ਹੈ ਨਾ। ਇਹ ਵੀ ਦੇਖੋ ਤੁਸੀਂ, ਇੱਧਰ ਵੀ ਸੀੜੀਆਂ ਨੇ ਜਿਹੜੀਆਂ ਕਿ ਉਹ ਮੁਸਾਫਰਖਾਨੇ ਤੱਕ ਜਾਣ ਲਈ ਸਨ। ਤੇ ਇਹ ਵੀ ਤਕਰੀਬਨ 20-22 ਸੀੜੀਆਂ ਬਜ਼ੁਰਗਾਂ ਨੇ ਦੱਸੀਆਂ ਸਨ, ਪੁਰਾਣੇ ਬਜ਼ੁਰਗਾਂ ਨੇ, ਤੇ ਮੈਂ ਗਿਣੀਆਂ ਨੇ ਤੇ ਤਕਰੀਬਨ ਉਨੀਆਂ ਹੀ ਨੇ। ਮੁਸਾਫਰਖਾਨਾ ਤੁਹਾਨੂੰ ਦਿਖਾ ਲੈਂਦੇ ਹਾਂ ਦੋਸਤੋ। ਚੈਨਲ ਸਬਸਕ੍ਰਾਈਬ ਕਰ ਦਿਓ, ਨਾਲ ਜਨਾਬ ਤੁਸੀਂ ਇਹਨੂੰ ਲਾਈਕ ਵੀ ਕਰ ਦਿਓ ਵੀਡੀਓ ਨੂੰ। ਬੜੀ ਮਿਹਨਤ ਨਾਲ ਇਹੋ ਜਿਹੀ ਵੀਡੀਓ ਬਣਾਈਆਂ ਜਾਂਦੀਆਂ ਨੇ, ਠੀਕ ਹੈ ਨਾ। ਇਹ ਹੁਣ ਉਹੀ ਪੁਰਾਣੀਆਂ ਛੱਤਾਂ ਜਿੱਥੇ ਕਦੀ ਬਜ਼ੁਰਗ ਬਹਿ ਕੇ ਆਪਣੇ ਬਾਲੀ ਬੱਚੇ ਦੇ ਨਾਲ ਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਹੁੰਦੇ ਸਨ।
ਤੇ ਇਹ ਸਾਹਮਣੇ ਜਨਾਬ ਆ ਗਿਆ ਪਲੇਟਫਾਰਮ ਤੇ ਪੁਰਾਣਾ ਦਰਖਤ ਬੋਰਡ ਦਾ। ਉਹ ਪੁਰਾਣੀ ਇਮਾਰਤ ਜਿਹੜੀ ਤੁਹਾਨੂੰ ਵਿਖਾਈ ਟਿਕਟ ਘਰ ਤੇ ਸਟੇਸ਼ਨ ਮਾਸਟਰ ਦਾ ਕਮਰਾ, ਸੀੜੀਆਂ ਚੜ੍ਹ ਕੇ ਉੱਤੇ ਜਾਣਾ ਹੁੰਦਾ ਸੀ। ਇਹ ਦਰਖਤ ਅੱਜ ਵੀ ਉਹੀ ਪੁਰਾਣਾ ਹੈ, ਠੀਕ ਹੈ ਨਾ। ਅਗਰ ਕੋਈ ਬਾਬਾ ਵਿਚਾਰਾ ਪੁਰਾਣਾ ਜਿਉਂਦਾ ਤੇ ਉਹ ਪਛਾਣ ਲੇਗਾ ਦਰਖਤ ਨੂੰ। ਅੱਛਾ ਇੱਕ ਚੀਜ਼ ਤੁਹਾਨੂੰ ਦੱਸ ਦਿਆਂ, ਇਹ ਤੇ ਹੁਣ ਪਲੇਟਫਾਰਮ ਦੇ ਉੱਤੇ ਮੈਂ ਜਾ ਰਿਹਾ ਨਾ, ਇੱਥੇ ਜੰਗਲਾ ਲੱਗਾ ਹੁੰਦਾ ਸੀ ਲੋਹੇ ਦਾ, ਇਹ ਜਗ੍ਹਾ ਤੇ, ਠੀਕ ਹੈ ਨਾ। ਇੱਥੇ ਜੰਗਲਾ ਲੱਗਾ ਹੁੰਦਾ ਸੀ ਤੇ ਇਹ ਪਲੇਟਫਾਰਮ ਮਹਿਫੂਜ਼, ਜਿੱਥੇ ਹੁਣ ਪਾਥੀਆਂ ਪਈਆਂ ਨੇ ਓਪਲੇ, ਠੀਕ ਹੈ ਨਾ, ਢਕਲੇ। ਤੇ ਇਹ ਆ ਗਿਆ ਪਲੇਟਫਾਰਮ। 2 ਰੇਲਵੇ ਟਰੈਕ ਇਸ ਪਲੇਟਫਾਰਮ ਤੇ ਸਨ, ਠੀਕ ਹੈ ਨਾ। ਇਹ ਸੀ ਜੱਸੜ ਜੰਕਸ਼ਨ। ਜੰਕਸ਼ਨ ਦਾ ਮਤਲਬ ਹੁੰਦਾ ਕਿ ਜਿੱਥੋਂ ਮੁਖਤਲਿਫ ਸਟੇਸ਼ਨਾਂ ਨੂੰ ਟ੍ਰੇਨ ਜਿਹੜੀ ਨਾ ਉਹ ਜਾਂਦੀ ਹੈ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ 2 ਲਾਈਨਾਂ। ਇੱਥੋਂ ਇਹ ਸਾਹਮਣੇ ਨਾਰੋਵਾਲ ਦਾ ਏਰੀਆ ਤੇ ਇਹ ਜਿਹੜੀ ਜਾ ਰਹੀ ਹੈ ਸਾਹਮਣੇ ਚੱਕਮਰੂ ਸ਼ਕਰਗੜ੍ਹ, ਔਰ ਫਿਰ ਉਹ ਉੱਥੇ ਅੱਗੇ ਨਾਲਾ ਬਸੰਤਰ ਹੈਗਾ। ਇਹ ਇੱਥੇ ਕਰਕੇ ਬਸੰਤਰ ਤੋਂ ਰਾਈਟ ਸਾਈਡ ਤੇ ਜਿਹੜੀ ਹੈ ਨਾ ਉਹ ਟ੍ਰੇਨ ਜਾਂਦੀ ਹੁੰਦੀ ਸੀ ਇੱਥੋਂ ਰਾਈਟ ਸਾਈਡ ਤੇ ਡੇਰਾ ਬਾਬਾ ਨਾਨਕ ਨੂੰ ਰਾਵੀ ਕ੍ਰਾਸ ਕਰਕੇ, ਜਿਹੜੀ ਕਿ ਹੁਣ ਲੈਨ ਦੀ ਪਟਰੀ ਵੀ ਪੁੱਟੀ ਜਾ ਚੁੱਕੀ ਹੈ ਬਸੰਤਰ ਤੋਂ ਲੈ ਕੇ ਤੇ ਡੇਰਾ ਬਾਬਾ ਨਾਨਕ ਤੱਕ। ਲੇਕਿਨ ਬਸੰਤਰ ਯਾਨੀ ਕਿ ਜੱਸੜ ਤੋਂ ਲੈ ਕੇ ਜਾਂ ਨਾਰੋਵਾਲ ਤੋਂ ਲੈ ਕੇ ਨਾਰੋਵਾਲ ਸ਼ਕਰਗੜ੍ਹ ਚੱਕਮਰੂ ਹਲੇ ਵੀ ਪਟਰੀ ਮੌਜੂਦ ਹੈ, ਲੇਕਿਨ ਇਸ ਹਾਲ 'ਚ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ। ਟੁੱਟ ਫੁੱਟ ਦਾ ਸ਼ਿਕਾਰ, ਉਜੜਾ ਸਾਰਾ ਕੁਛ। ਹਾਂਜੀ ਇਹ ਇੱਧਰ ਨਾਰੋਵਾਲ ਸਟੇਸ਼ਨ ਹੈ, ਠੀਕ ਹੈ ਜਨਾਬ। ਇਸ ਸਟੇਸ਼ਨ ਦੀਆਂ ਕੁਝ ਲੋਕ ਕਹਿਣਗੇ ਜੀ ਭਾਜੀ ਪਹਿਲੇ ਵੀ ਵੀਡੀਓ ਵੇਖੀ ਹੈ, ਬਿਲਕੁਲ ਦੇਖੀ ਹੋਣੀ ਹੈ, ਲੇਕਿਨ ਮੈਂ ਵੀਡੀਓ ਜਦੋਂ ਇੱਧਰ ਆਉਣਾ ਨਾ ਤੇ ਦੁਬਾਰਾ ਬਣਾ ਦੇਣਾ ਹੁੰਦਾ। ਉਹਦੀ ਰੀਜ਼ਨ ਇਹ ਕਿ ਜਿਨ੍ਹਾਂ ਲੋਕਾਂ ਨੇ ਮੇਰਾ ਚੈਨਲ ਬਾਅਦ 'ਚ ਸਬਸਕ੍ਰਾਈਬ ਕੀਤਾ ਹੈ ਜਾਂ ਨਵੇਂ ਲੋਕ ਆਏ ਨੇ ਚੈਨਲ 'ਤੇ ਜੁੜੇ ਨੇ, ਬਈ ਉਹਨਾਂ ਨੂੰ ਵੀ ਤਾਂ ਬਹਾਲ ਲੈਣਾ। ਤੇ ਜਿਨ੍ਹਾਂ ਨੇ ਵੇਖੀ ਹੈ ਉਹ ਦਿਲ ਕਰਦਾ ਵੇਖਣ, ਦਿਲ ਕਰਦਾ ਤੇ ਨਾ ਵੇਖਣ, ਲੇਕਿਨ ਮੈਨੂੰ ਬਜ਼ੁਰਗਾਂ ਦੀਆਂ ਯਾਦਾਂ ਵਾਲੀਆਂ ਜਗ੍ਹਾ ਦੇ ਨਾਲ ਬਹੁਤ ਮੁਹੱਬਤ ਹੈ, ਠੀਕ ਹੋ ਗਿਆ। ਜਦੋਂ ਮੈਂ ਇੱਥੋਂ ਦੀ ਲੰਘਣਾ ਨਾ ਤੇ ਮੇਰਾ ਦਿਲ ਕਰਦਾ ਕਿ ਮੈਂ ਕੋਈ ਇੱਥੇ ਅੱਧਾ ਘੰਟਾ ਗੁਜ਼ਾਰਾਂ ਔਰ ਬਜ਼ੁਰਗਾਂ ਨਾਲ ਗੱਲਾਂ ਕਰਾਂ। ਯਕੀਨਨ ਮੈਂ ਉਹਨਾਂ ਨੂੰ ਮਹਿਸੂਸ ਕਰ ਸਕਦਾ, ਸਮਝ ਸਕਦਾ ਕਿ ਯਾਰ ਇਹ ਉਹ ਸਟੇਸ਼ਨ ਹੈ ਜਦੋਂ ਸਾਡਾ ਕਿਤੇ ਪਿਓ ਵੀ ਨਹੀਂ ਸੀ ਜੰਮਿਆ ਤੇ ਉਦੋਂ ਵੀ ਇਹ ਸਟੇਸ਼ਨ ਹੈ ਸੀ। ਔਰ ਇੱਥੋਂ ਦੀ ਫਿਰ ਟ੍ਰੇਨਾਂ ਜਿਹੜੀਆਂ ਨੇ ਚੱਲਦੀਆਂ ਹੁੰਦੀਆਂ ਸਨ। ਹਾਂਜੀ ਕਿੰਨੀ ਰੌਣਕ ਹੁੰਦੀ ਹੋਏਗੀ। ਲੇਕਿਨ ਅੱਜ ਨਵੀਂ ਨਸਲ ਨੂੰ ਕੀ ਪਤਾ ਕਿ ਆਹ ਜਿਹੜੀ 3 ਬੂਹਿਆਂ ਵਾਲੀ ਸਾਹਮਣੇ ਬਿਲਡਿੰਗ ਨਜ਼ਰ ਆ ਰਹੀ ਹੈ ਇਹਦੀ ਕੀ ਹਿਸਟਰੀ ਹੈ, ਠੀਕ ਹੈ ਜੀ। ਇਹ ਜੇ ਪਿਆ ਦੋਸਤੋ ਉਜੜਿਆ ਹੋਇਆ ਸਟੇਸ਼ਨ, ਉਜੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਅੱਜ ਵਿਖਾਈਆਂ ਨੇ ਦੁਬਾਰਾ। ਅਗਰ ਤੁਸੀਂ ਇਹੋ ਜਿਹੀਆਂ ਵੀਡੀਓ ਸ਼ੇਅਰ ਕਰਿਆ ਕਰੋ ਨਾ WhatsApp ਗਰੁੱਪਾਂ 'ਚ ਜਾਂ ਦੋਸਤਾਂ ਨੂੰ ਲਿੰਕ ਕਰ ਲਿਆ ਕਰੋ, ਉਹਦੇ ਨਾਲ ਇਹ ਹੋ ਜਾਂਦਾ ਹੈ ਕਿ ਹੋ ਸਕਦਾ ਕਿਸੇ ਬਜ਼ੁਰਗ ਤੱਕ ਇਹ ਵੀਡੀਓ ਪਹੁੰਚ ਜਾਏ ਜਿਹਦੀਆਂ ਦੁਖੀ ਯਾਦਾਂ ਇਸ ਸਟੇਸ਼ਨ ਦੇ ਨਾਲ ਮੌਜੂਦ ਨੇ, ਖਾ ਉਹ ਹਿੰਦੂ ਹੈ, ਮੁਸਲਮਾਨ ਹੈ ਜਾਂ ਸਿੱਖ ਹੈ ਜਾਂ ਕ੍ਰਿਸਚਨ ਹੈ। ਅੱਛਾ ਇਹ ਡੱਬਾ ਕਿ ਨਜ਼ਰ ਆਇਆ, ਇਹਦੇ ਅੰਦਰ ਵੇਖਦੇ ਹਾਂ ਕੀ ਹੋ ਸਕਦਾ। ਇਹ ਜਨਾਬ ਲੋਹੇ ਦਾ ਡੱਬਾ ਮੁਖਤਲਿਫ ਸਟੇਸ਼ਨਾਂ 'ਤੇ ਰੱਖਿਆ ਜਾਂਦਾ ਸੀ ਉਹੀ ਅੰਗਰੇਜ਼ ਦੌਰ 'ਚ, ਤੇ ਇਹਦੇ 'ਚ ਛੋਟੇ ਛੋਟੇ ਪਾਰਸਲ ਜਾਂ ਬੇਲਟੀਆਂ ਰੱਖੀਆਂ ਜਾਂਦੀਆਂ ਹੁੰਦੀਆਂ ਸਨ। ਇਹ ਰੇਲਵੇ ਦੇ ਇਸਤੇਮਾਲ ਦੇ 'ਚ ਹੀ ਹੁੰਦਾ ਸੀ। ਔਰ ਉਦੋਂ ਫਿਰ ਜਨਾਬ ਜਿਹੜਾ ਕੋਈ ਲੈਣ ਆਉਂਦਾ ਸੀ ਆਪਣੀ ਚੀਜ਼, ਤੇ ਇੱਥੋਂ ਰੇਲਵੇ ਦਾ ਮੁਲਾਜ਼ਮ ਲੌਕ ਖੋਲ੍ਹ ਕੇ ਤੇ ਅੰਦਰੋਂ ਜਾ ਕੇ ਤੇ ਉਹਨੂੰ ਦੇ ਦਿੰਦਾ ਹੁੰਦਾ ਸੀ, ਕਿਉਂਕਿ ਹਰ ਚੀਜ਼ ਦੀ ਤਰਸੀਲ ਜਾਂ ਆਮਦੋਰਫਤ ਉਹ ਉਦੋਂ ਰੇਲਵੇ ਦਾ ਹੀ ਇੱਕ ਜ਼ਰੀਆ ਹੁੰਦਾ ਸੀ। ਸਮਾਨ ਆਉਣਾ ਜਾਣਾ ਹੈ, ਬੇਲਟੀਆਂ ਉਹ ਵੀ ਰੇਲਵੇ 'ਚ, ਮੁਸਾਫਰ ਆਉਣਾ ਜਾਣਾ ਉਹ ਵੀ ਰੇਲਵੇ ਦੇ 'ਚ, ਠੀਕ ਹੋ ਗਿਆ ਜਨਾਬ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਪੁਰਾਣੀ ਇਮਾਰਤ। ਬੜੀ ਕੋਸ਼ਿਸ਼ ਕੀਤੀ ਹੈ ਡਿਟੇਲ ਨਾਲ ਤੁਹਾਨੂੰ ਵੀਡੀਓ ਬਣਾਈ ਜਾਏ, ਹੁਣ ਤੁਹਾਨੂੰ ਪਸੰਦ ਹੈ ਨਹੀਂ ਪਸੰਦ, ਹੁਣ ਮੈਂ ਕੀ ਕਰ ਸਕਦਾ। ਮੈਂ ਤਾਂ ਜਨਾਬ ਇਹ ਰਿਕੁਐਸਟ ਕਰਾਂਗਾ ਕਿ ਇਹ ਵੀਡੀਓ ਖਤਮ ਹੋਣ ਤੋਂ ਪਹਿਲੇ ਤੁਸੀਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਤੇ ਮਜ਼ੀਦ ਇਸ ਤਰ੍ਹਾਂ ਦੀਆਂ ਵੀਡੀਓ ਵੇਖਣੀਆਂ ਨੇ ਤੇ ਚੈਨਲ 'ਤੇ ਆਲਰੇਡੀ ਤੁਸੀਂ ਜਾ ਕੇ ਵੇਖ ਸਕਦੇ ਹੋ। ਇਸੇ ਚੈਨਲ 'ਤੇ ਜਿੱਥੇ ਤੁਸੀਂ ਦੇਖ ਰਹੇ ਹੋ ਬਹੁਤ ਸਾਰਾ ਮਵਾਦ ਉੱਥੇ ਮੈਂ ਪੁਰਾਣਾ 1947 ਵਾਲਾ ਅਪਲੋਡ ਕੀਤਾ ਹੋਇਆ ਹੈ, ਠੀਕ ਹੈ ਜੀ। ਤੇ ਢੇਰ ਸਾਰੀਆਂ ਦੁਆਵਾਂ ਤੁਹਾਡੇ ਨਾਲ। ਇਹ ਬਰਾਮਦਾ ਇੱਕ ਦਫਾ ਫੇਰ ਆ ਗਿਆ, ਉਹੀ ਉਜੜੀਆਂ ਯਾਦਾਂ ਵਾਲਾ। ਤੇ ਜਿੱਥੇ ਰਹੋ ਖੁਸ਼ ਰਹੋ। ਔਰੰਗਜ਼ੇਬ ਬੇਗ ਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਰੱਬ ਰਾਖਾ।